बिस्मिल्लाहिर्रहमानिर्रहीम ते अस्सलाम वालेकुम। 13 अक्तूबर पाकिस्तान च इतवार दी सवेर ते अज दे पंजाबी वीलॉग च चढ़दे ते लहिंदे पंजाब दे सज्जणा ते मित्रां, भैणां ते भरावां, मावां ते बजुर्गां नूं जी आयां नूं। अज दी जिहड़ी पहली खबर जित्ते असीं चानण पाउणा है ਉਹ खबर सानूं हुण ही तत्ती लंबड़दार साहब ने दित्ती। लंबड़दार साहब ने वीलॉग तो पहलां मैनूं फोन कीता तो उन्हें आख्या जी यह एक नवां धमाका हो गया पंजाब दे विच। और जिसले उन्हें खबर दी तो मेरा तो उन्हें त्राह कढ़ छड़िया। वो खबर ये सी कि पंजाब दे विच जिहड़े जच्चा बच्चा सेंटर ने ना उन्हां दा नां हुण बाजी मरियम दे नां दे उत्ते रख दिता गया है। मैं हैरान ते परेशान हो गया भी मेरी प्यारी बाजी मरियम की मशहूरी तो तुहानूं पता ही है कि सर्जरी ते प्लास्टिक सर्जरी ते पता नहीं किहड़ी मशहूरी है मेरी भैन दी। ते ये हुण पिंडां दे विच कित्थे प्लास्टिक सर्जरी होएगी बाजी दे नां ते उत्थे ते कम नहीं हो सकदा। मेरा ख्याल है उहदी वजह यह है भी पिंडां 'च तुहानूं पता है भी जिहड़ियां डॉक्टरनियां दी ड्यूटी शूटी लगी पिंडां दे विच ओह कित्थों पड़दियां ने पिंडां दे विच। ਉਹ ਤੇ ਕਦੇ ਕਤਾਈ ਕਦੇ ਉੱਥੇ ਜਿਹੜਾ ਗੇਟ ਟੁੱਟਾ ਹੁੰਦਾ ਪਿੰਡ ਵਾਲੇ ਹਸਪਤਾਲ ਦਾ ਉਹ ਜਿਹੜਾ ਕਲੀਨਿਕ ਬਣਿਆ ਉਹ ਬਣਾਇਆ ਕਿਉਂ ਆ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿਆਂ। ਪਿੰਡਾਂ ਵਾਲਿਆਂ ਦੇ ਵੀ ਰੌਲੇ ਹੋਰ ਨੇ ਨਾ। ਇਹ ਸ਼ਹਿਰਾਂ ਦੇ ਵਿੱਚ ਜਦੋਂ ਜਾਈਦਾ ਸੀ ਤੇ ਪੁੱਛਦੇ ਸਨ ਵੀ ਜੀ ਸਾਲਗਿਰਾ ਦਾ ਦਿਨ ਕਿਹੜਾ ਹੈ ਤੇ ਉਹ ਘਰ ਪਿੰਡਾਂ ਵਾਲੇ ਜਾ ਕੇ ਆਪਣੇ ਪਿਓ ਕੋਲੋਂ ਮਾਂ ਕੋਲੋਂ ਭਰਾ ਕੋਲੋਂ ਕਿਸੇ ਕੋਲੋਂ ਪੁੱਛ ਕੇ ਤੇ ਉਹ ਗਵੇੜ ਦੇ ਨਾਲ ਹੀ ਉੱਥੇ ਦੱਸਦੇ ਸਨ। ਉਹਦੀ ਵਜ੍ਹਾ ਹੈ ਵੀ ਪਿੰਡ ਜਿਹੜੇ ਜੰਮੇ ਹੁੰਦੇ ਸਨ ਉਹ ਜਿਹੜਾ ਪਿੰਡ ਦਾ ਜਿਹੜਾ ਚੌਕੀਦਾਰ ਉਹਨੂੰ ਆਂਦੇ ਸਨ ਯੂਨੀਅਨ ਕੌਂਸਲ ਦੇ ਵਿੱਚ ਜਿਹੜੀ ਬਰਥ ਡੇਟ ਜਿਹੜੀ ਤੁਹਾਡੀ ਹੈਗੀ ਹੈ ਜਾਂ ਤੁਹਾਡੀ ਪੈਦਾਇਸ਼ ਦਾ ਅੰਦਰਾਜ ਯੂਨੀਅਨ ਕੌਂਸਲ 'ਚ ਹੁੰਦਾ ਸੀ। ਯੂਨੀਅਨ ਕੌਂਸਲ ਅਮੂਮੀ ਤੌਰ 'ਤੇ ਇੱਕ ਪਿੰਡ 'ਚ ਹੁੰਦੀ ਸੀ ਅਤੇ ਨਾਲ ਦੇ 5-7 ਪਿੰਡਾਂ ਦੇ ਜਿਹੜੇ ਚੌਕੀਦਾਰ ਹੁੰਦੇ ਸਨ, ਚੌਕੀਦਾਰ ਨਹੀਂ ਚੌਕੀਦਾਰ, ਉਹ 15-15 20-20 ਦਿਨ ਮਹੀਨਾ ਆਪਣੀਆਂ ਲਿਸਟਾਂ ਬਣਾਈ ਰੱਖਦੇ ਸਨ। ਆਹ ਹੱਥ ਨਾਲ ਹੀ ਲਿਖ ਲਿਆ। ਉਹ ਵੀ ਪੂਰੇ ਹੀ ਪੜ੍ਹੇ ਸਨ ਜਾਂ ਕਈ ਵਾਰੀ ਬਿਲਕੁਲ ਪੜ੍ਹੇ ਨਹੀਂ ਸੀ ਹੁੰਦੇ। ਮਤਲਬ ਸਾਡੇ ਪਿੰਡ ਦਾ ਚੌਕੀਦਾਰ ਜਿਹੜਾ ਸੀ ਅੱਲਾ ਬਖਸ਼ੇ ਬਿਲਕੁਲ ਹੀ ਨਹੀਂ ਸੀ ਪੜ੍ਹਿਆ ਤਾਂ ਜ਼ਾਹਿਰ ਹੈ ਕਿਸੇ ਮੁੰਡੇ ਖੁੰਡੇ ਕੋਲੋਂ ਕਿਸੇ ਹੋਰ ਕੋਲੋਂ ਲਿਸਟ 'ਤੇ ਲਿਖਵਾ ਲੈਂਦਾ ਸੀ। ਅਤੇ ਜਿਹਦੇ ਘਰ ਵੀ ਕਾਕਾ ਜਾਂ ਕਾਕੀ ਜੰਮਦੀ ਸੀ ਅਤੇ ਉਹ ਜਾ ਉਸ ਚੌਕੀਦਾਰ ਨੂੰ ਪਰਚੀ ਦੇ ਆਉਂਦਾ ਸੀ ਵੀ ਇਹ ਮਾਂ ਦੇ ਸ਼ੇਰ ਬੱਗੇ ਦਾ ਨਾਂ ਰੱਖਿਆ ਅਤੇ ਉਹ ਨਾਂ ਲਿਖ ਕੇ ਅਤੇ ਉਹ ਪਰਚੀ ਉਹਨੂੰ ਤੇ ਉਹ ਪਰਚੀਆਂ ਜਿਹੜਾ ਖੀਸੇ 'ਚ ਪਾਈ ਆਉਂਦਾ ਸੀ ਜਾਂ ਘਰ ਕਿਤੇ ਰੱਖ ਲੈਂਦਾ ਸੀ ਕੁੱਜੇ ਛੁੱਜੇ 'ਚ। ਅਤੇ ਉਸ ਤੋਂ ਬਾਅਦ ਚੌਕੀਦਾਰ ਜਿਸ ਵੇਲੇ ਯੂਨੀਅਨ ਕੌਂਸਲ ਦਾ ਸਫ਼ਰ ਕਰਦਾ ਸੀ 15 ਕੁ ਦਿਨਾਂ ਬਾਅਦ, ਮਹੀਨੇ ਬਾਅਦ, 1.5 ਮਹੀਨੇ ਬਾਅਦ, ਜਦੋਂ ਉਹਦਾ ਕਿਤੇ ਵੱਤਰ ਬਣੇ ਉਸ ਵੇਲੇ ਉਹ ਜਾਂਦਾ ਸੀ ਅਤੇ ਉੱਥੇ ਜਿਹੜਾ ਅੱਗੇ ਕਲਰਕ ਬਾਦਸ਼ਾਹ ਬੈਠਾ ਹੁੰਦਾ ਸੀ ਉਹਦੇ ਨਾਲ ਵੀ ਕਿਸੇ ਵੇਲੇ ਜਿਹੜਾ ਉਹ ਨਾਂ ਦਾ ਨੁਕਤਾ ਉੱਧਰ ਨੂੰ ਕਰ ਦਿੰਦਾ ਸੀ ਅਤੇ ਕਿਸੇ ਵੇਲੇ ਉੱਧਰ ਨੂੰ ਕਰ ਦਿੰਦਾ ਸੀ। ਅਤੇ ਡੇਟ ਆਫ ਬਰਥ ਦਾ ਤਾਂ ਮਹੀਨਾ 15 ਦਿਨ ਹਫ਼ਤਾ 2 ਹਫ਼ਤੇ ਅੱਗਾ ਪਿੱਛਾ ਹੋਣਾ ਤਾਂ ਮਾਮੂਲ ਦੀ ਗੱਲ ਸੀ ਨਾ। ਉਹ ਤਾਂ ਪਤਾ ਹੀ ਕਿਸੇ ਨੂੰ ਨਹੀਂ ਸੀ ਲੱਗਦਾ। ਅੱਛਾ ਇਹ ਗੱਲ ਵੀ ਅਸੀਂ ਤੁਹਾਨੂੰ ਉਦੋਂ ਦੀ ਦੱਸਣ ਡਏ ਜਦੋਂ ਅਸੀਂ ਜੰਮੇ, ਜਦੋਂ ਸਾਡੇ ਮਾਂ ਪਿਓ ਜੰਮੇ ਜਾਂ ਸਾਡੇ ਤੋਂ ਪਿਛਲੀ ਜਨਰੇਸ਼ਨ ਜਿਹੜੀ ਹੈ, ਚਲੋ ਮਾਂ ਪਿਓ ਤੋਂ ਬਾਅਦ ਜਿਹੜੇ ਸਾਡੇ ਕੋਈ ਭਾ ਸ਼ਾਹ ਸਨ ਉਹ ਜਦੋਂ ਜੰਮੇ ਉਦੋਂ ਤਾਂ ਸਾਲਗਿਰਾ ਦਾ ਹਿਸਾਬ ਹੋਰ ਤਰੀਕੇ ਨਾਲ ਲੱਗਦਾ ਸੀ ਪਿੰਡਾਂ 'ਚ। ਇਹ ਹੁਣ ਕਈ ਦੰਦ ਕੱਢਣ ਡਏ ਨੇ। ਇਹ ਮੇਰੀ ਲੰਬੜਦਾਰ ਸਾਹਿਬ ਨਾਲ ਗੱਲ ਹੋਈ, ਉਹਨਾਂ ਮੈਨੂੰ ਦੱਸਿਆ ਜੀ ਬਿਲਕੁਲ ਜਦੋਂ ਲੰਬੜਦਾਰ ਸਾਹਿਬ ਹੁਣੀ ਜੰਮੇ ਸਨ ਉਦੋਂ ਇੱਦਾਂ ਹੀ ਸੀ। ਉਦੋਂ ਅਗਰ ਕੋਈ ਪੁੱਛਦਾ ਸੀ ਨਾ ਵੀ ਇਹ ਕਾਕਾ ਕਿੰਨਿਆਂ ਸਾਲਾਂ ਦਾ ਕਿਦੋਂ ਜੰਮਿਆ ਅਤੇ ਉਹ ਮਾਂ ਜਿਹੜੀ ਹੱਥ 'ਤੇ ਮੂੰਹ 'ਤੇ ਹੱਥ ਰੱਖ ਕੇ ਜਾਂ ਕੋਈ ਮਾਸੀ ਜਾਂ ਫੁੱਫੀ ਆਂਦੀ ਸੀ ਵੀ ਉਹ ਜਦੋਂ ਹੜ੍ਹ ਨਹੀਂ ਸੀ ਆਏ ਇਹ ਬਸ ਉਦੋਂ ਇਹ ਹੋਣ ਵਾਲਾ ਸੀ ਅਤੇ ਉਸ ਤੋਂ 2-3 ਮਹੀਨਿਆਂ ਬਾਅਦ ਹੋਇਆ। ਜਾਂ ਫਿਰ ਦੂਜਾ ਕਿਆਫਾ ਹੁੰਦਾ ਸੀ ਵੀ ਉਹ ਜਿਹੜੇ ਬਾਹਰ ਵਾਲੇ ਮੈਂਬਰ ਨਹੀਂ ਹੈਗੇ ਜਾਂ ਉਹ ਜਿਹੜੇ ਉਹ ਨਹਿਰ ਵਾਲੀ ਜ਼ਮੀਨ ਵਾਲੇ ਗੁੱਜਰ ਜਿਹੜੇ ਨੇ ਉਹਨਾਂ ਦਾ ਜਦੋਂ ਬਾਬਾ ਮਰਿਆ ਸੀ ਨਾ, ਵਡੇਰਾ ਮਰਿਆ ਸੀ, ਉਦੋਂ ਇਹ ਜੰਮਿਆ ਸੀ। ਉਸ ਤੋਂ ਬਾਅਦ ਮੈਨੂੰ ਬੜੀ ਚੰਗੀ ਤਰ੍ਹਾਂ ਚੇਤਾ ਹੈ ਵੀ ਇਹ ਮੇਰੇ ਕੁੱਛੜ ਸੀ ਜਦੋਂ ਮੈਂ ਉਹਨਾਂ ਦੇ ਘਰ ਗਈ ਸਾਂ ਫਾਤਿਹਾ ਪੜ੍ਹਨ। ਇਸ ਤਰ੍ਹਾਂ ਗਵੇੜ ਗੂੜ ਲੱਗਦਾ ਸੀ, ਸਮਝਦੇ ਹੋ ਨਾ, ਨਾ ਜਾਂ ਕਿਸੇ ਦੇ ਮਰਨ ਦਾ ਜਾਂ ਕਿਸੇ ਵੱਡੀ ਬਾਰਿਸ਼ ਦਾ ਜਾਂ ਕਿਸੇ ਵੱਡੇ ਤੂਫਾਨ ਦਾ। ਮਤਲਬ ਜਿਹੜੇ ਜੰਮੇ ਸਨ ਉਹਨਾਂ ਦੇ ਨਾਲ ਵੀ ਕੋਈ ਨਾ ਕੋਈ ਤੂਫਾਨ, ਕੋਈ ਨਾ ਕੋਈ ਮੁਸੀਬਤ ਐਸੋਸੀਏਟ ਸੀ ਬਰਥਡੇ ਦੇ ਨਾਲ। ਇਸੇ ਲਈ ਮੇਰਾ ਖਿਆਲ ਪਿੰਡਾਂ ਵਾਲੇ ਜਿਹੜੇ ਹੈ ਉਹ ਬਾਹਲੇ ਸਾਲਗਿਰਾ ਨਹੀਂ ਸੀ ਮਨਾਉਂਦੇ। ਹੁਣ ਤਾਂ ਫਿਰ ਮਾਮਲਾਤ ਜ਼ਰਾ ਤੁਹਾਨੂੰ ਪਤਾ ਵੀ ਸਾਰੇ ਹੀ ਜੈਂਟਰੀ 'ਚ ਆ ਗਏ ਨੇ, ਹਰ ਥਾਂ 'ਤੇ ਕੇਕ ਕੱਟੇ ਜਾਂਦੇ ਨੇ ਅਤੇ ਮਾਮਲੇ ਦੂਸਰੇ ਤਰਫ ਚੱਲ ਗਏ ਨੇ। ਪਿੰਡਾਂ ਵਾਲੇ ਕਾਹਦੇ ਜੰਮੇ ਅਤੇ ਕਾਹਦੇ ਨਾ ਜੰਮੇ ਬਸ ਦਿਨ ਦੂਣ ਪੂਰੇ ਕਰਕੇ ਮਾੜੇ ਲੋਕ ਇਸ ਦੁਨੀਆ 'ਚ ਆਉਂਦੇ ਨੇ ਅਤੇ ਆ ਕੇ ਨਿਕਲ ਜਾਂਦੇ ਨੇ। ਇੱਕ ਪਾਸਿਓਂ ਮਸ਼ੀਨ ਤਰ੍ਹਾਂ ਆਉਂਦੇ ਨੇ, ਜਿਸ ਤਰ੍ਹਾਂ ਸਮਝਦੇ ਹੋ ਨਾ ਵੀ ਜਿਸ ਤਰ੍ਹਾਂ ਆਗ ਡਾਹੀ ਦੇ ਨੇ ਪੱਠੇ ਕੁਤਰਨ ਵਾਲੀ ਮਸ਼ੀਨ 'ਚ, ਇੱਕ ਪਾਸਿਓਂ ਗਰੀਬ ਡਾਹੇ ਜਾਂਦੇ ਨੇ ਅਤੇ ਕੁਤਰ ਕੇ ਦੂਸਰੇ ਪਾਸਿਓਂ ਨਿਕਲ ਜਾਂਦੇ ਨੇ। ਅਤੇ ਮਾੜਾ ਬੰਦਾ ਕਿਹੋ ਜਿਹਾ ਜੰਮਿਆ ਅਤੇ ਕਿਹੋ ਜਿਹਾ ਨਾ ਜੰਮਿਆ ਕੀ ਪਤਾ ਲੱਗਦਾ ਉਹਨੂੰ। ਉਹਨੂੰ ਵੀ ਪਤਾ ਨਹੀਂ ਲੱਗਦਾ ਵੀ ਮੈਂ ਜੰਮ ਪਿਆ, ਉਹਨੂੰ ਵੀ ਨਹੀਂ ਪਤਾ ਲੱਗਦਾ ਵੀ ਮੈਂ ਹੁਣ ਵੱਡਾ ਹੋ ਗਿਆ, ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਹੁਣ ਇਹ ਤੁਸੀਂ ਆਖੋ ਵੀ ਇਸ ਹੱਸਣ ਵਾਲੀ ਕਿਹੜੀ ਗੱਲ ਹੈ। ਇਹ ਕਈ ਵਾਰੀ ਹੱਸਣਾ ਪੈਂਦਾ ਕਿਉਂਕਿ ਆਪਣੇ ਇਰਦ ਗਿਰਦ ਵੇਖੀਦਾ। ਅਦਰ ਵੇਖੋ ਨਾ, ਰੱਬ ਤਾਂ ਇੱਕ ਹੀ ਹੈ, ਅੱਲਾ ਮੀਆਂ ਤਾਂ ਇੱਕੋ ਹੀ ਹੈ ਨਾ। ਅਮਰੀਕਾ 'ਚ ਵੀ ਰੱਬ ਇੱਕੋ ਜਿਹਾ ਹੀ ਹੈ, ਉਹੀ ਰੱਬ ਹੈ। ਸਾਨੂੰ ਸਾਰਿਆਂ ਨੂੰ ਪਤਾ ਵੀ ਪੂਰੀ ਕਾਇਨਾਤ ਦਾ ਇੱਕੋ ਹੀ ਰੱਬ ਹੈ। ਹੁਣ ਅਮਰੀਕਾ 'ਚ ਬੰਦੇ ਜਿਹੜੇ ਨੇ
ਉਹ 80-85 ਸਾਲਾਂ 'ਚ ਆਪਣੀ ਗੱਡੀ ਆਪ ਚਲਾਉਂਦੇ ਨੇ, ਤੁਰੇ ਫਿਰਦੇ ਨੇ, ਵਾਕ ਕਰਦੇ ਨੇ, ਆਪਣੇ ਸਾਰੇ ਕੰਮ ਕਰਦੇ ਨੇ, ਆਪਣੀ ਗਰੋਸਰੀ ਆਪ ਲੈਂਦੇ ਨੇ, 90 ਤੇ ਜਾ ਕੇ 95 ਤੇ ਜਾ ਕੇ ਤੇ ਡਿੱਗਦੇ ਨੇ, ਫਿਰ ਉਹਨਾਂ ਨੂੰ ਮਾੜੀ ਚੰਗੀ ਸਪੋਰਟ ਚਾਹੀਦੀ ਹੁੰਦੀ। ਤੇ ਸਾਡੇ ਯਕੀਨ ਕਰੋ ਜਿਹੜੇ ਮੇਰੇ ਨਾਲ ਪੜ੍ਹਨ ਵਾਲੇ ਨੇ ਨਾ, ਜਿਹੜੇ ਮੇਰੇ ਨਾਲ ਪੜ੍ਹੇ ਨੇ, ਉਹਨਾਂ ਨੂੰ ਜਾ ਕੇ ਵੇਖੋ ਤੇ ਇੰਜ ਪਤਾ ਲੱਗਦਾ ਵੀ ਉਹ ਮੇਰੇ ਅੱਬਾ ਜੀ ਦੀ ਉਮਰ ਦੇ ਨੇ। ਉਹ ਹੁਣ ਕੋਈ ਹੱਸਣ ਵਾਲੀ ਗੱਲ ਨਹੀਂ, ਨਾ ਰੋਟੀ ਪੂਰੀ ਲੱਭਣ ਡਈ, ਨਾ ਖੁਰਾਕ ਪੂਰੀ ਲੱਭਣ ਡਈ। ਹੈਪਾਟਾਈਟਸ ਹੋ ਗਿਆ ਤਾਂ ਉਹਦਾ ਟੈਸਟ ਨਹੀਂ ਹੋਣਾ, TB ਹੋ ਗਈ ਤਾਂ ਉਹਦਾ ਟੈਸਟ ਨਹੀਂ ਹੋਣਾ, ਕੋਈ ਹੋਰ ਬਿਮਾਰੀ ਹੋਈ ਤਾਂ ਉਹਦਾ ਟੈਸਟ ਨਹੀਂ ਹੋਣਾ। ਅਤੇ ਇਹ ਸਿਰਫ ਜੰਮਣ ਦਾ ਹੀ ਰੌਲਾ ਨਹੀਂ ਕਿ ਪਿੰਡਾਂ ਵਾਲਿਆਂ ਦਾ ਜਿਹੜਾ ਜੰਮਣਾ ਉਹ ਹੀ ਇੰਝ ਹੈ ਵੀ ਉਹ ਜਿਸ ਵੇਲੇ ਫਲਾਣੇ ਹੜ੍ਹ ਆਏ ਸਨ ਉਦੋਂ ਇਹ ਜੰਮਿਆ ਸੀ, ਬਲਕਿ ਪਿੰਡਾਂ ਵਾਲਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਇੰਝ ਹੀ ਚੱਲਦੀ ਹੈ। ਪਰ ਲੱਗੇ ਆਉਣੇ ਹੁਣ ਬਾਜੀ ਜਿਹੜੇ ਮੈਨੂੰ ਲੰਬੜਦਾਰ ਸਾਹਿਬ ਜਿਸ ਵੇਲੇ ਫੋਨ ਕਰਕੇ ਦੱਸਿਆ ਕਿ ਹੁਣ ਜਨਾਬ ਉਹ ਜਿਹੜੇ ਪਿੰਡਾਂ ਦੇ ਵਿੱਚ ਬੁਨਿਆਦੀ ਹੈਲਥ ਮਰਕਜ਼ ਜਾਂ ਜ਼ੱਚਾ ਬੱਚਾ ਹੈਲਥ ਸੈਂਟਰ ਜਿਹੜਾ ਹੁੰਦਾ, ਜਿੱਥੇ ਮੈਂ ਤੁਹਾਨੂੰ ਦੱਸਿਆ ਵੀ ਹਰ ਉਸ ਹੈਲਥ ਸੈਂਟਰ 'ਤੇ ਕਿਸੇ ਨਾ ਕਿਸੇ ਡਾਕਟਰਨੀ ਦੀ ਡਿਊਟੀ ਹੁੰਦੀ ਹੈ ਵੀ ਉਹ ਪਿੰਡ ਜਾਵੇ, ਧੀਆਂ ਭੈਣਾਂ ਜਿਹੜੀਆਂ ਹਾਮਲਾ ਨੇ ਉਹਨਾਂ ਨੂੰ ਕੋਈ ਦਵਾ ਦਾਰੂ, ਉਹਨਾਂ ਨੂੰ ਕੋਈ ਮਸ਼ਵਰੇ ਦੇਵੇ। ਇਹ ਵੀ ਕਿਸ ਦਿਨ ਟੌਪਿਕ ਦੱਸਾਂਗੇ ਵੀ ਉਹ ਜਿਹੜੀਆਂ ਸੱਸਾਂ ਨੇ, ਮਾਵਾਂ ਨੇ, ਉਹ ਨਿਆਣਾ ਜੰਮਣਾ ਹੁੰਦਾ ਬੱਚੀ ਨੇ, ਉਹਨੂੰ ਕਿਸੇ ਨੂੰ ਕਮਰ ਕਸ ਖਵਾਉਂਦੀ ਹੈ ਅਤੇ ਕਿਸੇ ਨੂੰ ਫਲਾਨੀਆਂ ਪਿੰਨੀਆਂ ਖਵਾਉਂਦੀ ਹੈ ਅਤੇ ਕੋਈ 10-10 20-20 ਸਿਰ ਉਹਨਾਂ ਨੂੰ ਘਿਓ ਹੀ ਚਾਰ ਦਿੰਦੀਆਂ ਨੇ। ਉਹ ਮੇਰਾ ਮਤਲਬ ਹੈ ਕਿ ਬੱਚਾ ਜਿਹੜਾ ਜੰਮਣਾ ਉਹਨੇ ਜੰਮ ਦੇਣਾ ਹੈ, ਪਰ ਨਾਲ ਉਹਨਾਂ ਨੂੰ ਕੋਲੈਸਟਰੋਲ, ਉਹਨਾਂ ਨੂੰ ਨਾਲ ਜਨਾਬ ਸ਼ੂਗਰ, ਨਾਲ ਉਹਨਾਂ ਨੂੰ ਹਾਰਟ ਅਟੈਕ, ਹੋਰ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਉਹਨਾਂ ਨੂੰ ਨਾਲ ਲਾ ਦਿੰਦੀ ਨੇ। ਬਈ ਥੋੜ੍ਹਾ ਖਾਇਆ ਕਰੋ, ਤੁਹਾਡੀ ਮਿਹਰਬਾਨੀ। ਇਸ 'ਤੇ ਕਿਸੇ ਦਿਨ ਕਿਸੇ ਡਾਕਟਰ ਸਾਹਿਬਾਂ ਦੇ ਕੋਲੋਂ ਜਾਂ ਡਾਕਟਰ ਸਾਹਿਬ ਕੋਲੋਂ ਤੁਹਾਡੇ ਨਾਲ ਗੱਲ ਕਰਾਵਾਂਗੇ। ਇਹ ਥੋੜ੍ਹਾ ਖਾਈਦਾ ਹੁੰਦਾ, ਜਿਹੜੀ ਵੀ ਹਾਲਤ ਹੋਵੇ ਉਹਦੇ 'ਚ ਥੋੜ੍ਹਾ ਖਾਣਾ ਹੈ। ਇਹ ਇੰਨਾ ਮੇਰਾ ਮਤਲਬ ਪਿੰਜਾ ਨਹੀਂ ਕੱਢਣਾ ਪਿਆ ਜਨਾਬ, ਪਿੰਨੀਆਂ ਬੜੀਆਂ ਨੇ ਅਤੇ ਫਲਾਨਾ ਭਾਂਡਾ ਬਣਾਇਆ ਮਾਂ ਨੇ ਅਤੇ ਇਹਨੂੰ ਹੁਣ ਦੱਬ ਦਿਓ ਵੀ ਧੀਏ ਤੂੰ ਜਿਹੜਾ ਨਾ ਬੱਚਾ ਪੈਦਾ ਕਰਨਾ ਅਤੇ ਬਸ ਚੁੱਕਦੇ ਕੰਮ ਨੂੰ। ਇਹ ਕੰਮ ਨਹੀਂ ਕਰਨੇ। ਇਹ ਉਦੋਂ ਠੀਕ ਸਨ ਜਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਹੁਣ ਸਾਨੂੰ ਪਤਾ ਹੈ ਅਤੇ ਹੁਣ ਪਿੰਡਾਂ ਵਾਲਿਆਂ ਨੂੰ ਵੀ ਥੋੜ੍ਹਾ ਜਿਹਾ ਇਹਦੇ ਉੱਤੇ ਬ੍ਰੇਕ ਲਾਉਣੀ ਚਾਹੀਦੀ ਹੈ। ਬਾਹਰ ਲੱਗੇ ਤੁਰਦੇ ਉਹ ਹੁਣ ਉੱਥੇ ਡਾਕਟਰੀਆਂ ਤਾਂ ਜਾਂਦੀਆਂ ਕੋਈ ਨਹੀਂ, ਉੱਥੇ ਕੋਈ ਨਰਸ ਸ਼ਰਸ ਤੁਹਾਨੂੰ ਪਤਾ ਜਾਂ ਦਾਈ ਸ਼ਾਈ ਜਿਹੜੀ ਹੁੰਦੀ ਪਿੰਡ ਦੇ ਵਿੱਚ, ਉਹ ਉਹਦਾ ਬੂਹਾ ਸ਼ੂਹਾ ਖੋਲ੍ਹ ਕੇ ਬਹਿ ਜਾਂਦੀ ਹੈ ਵਿਚਾਰੀ ਕਿਸੇ ਵੇਲੇ, ਅਤੇ ਜਾ ਕੇ ਕੋਈ ਮਸ਼ਵਰਾ ਲੈ ਗੇਟ ਸ਼ੇਟ ਟੁੱਟਾ ਹੁੰਦਾ, ਕਿਤੇ ਖੋਤਾ ਵੱਜਾ ਹੁੰਦਾ, ਕਿਤੇ ਬੱਕਰੀ ਵੱਜੀ ਹੁੰਦੀ ਹੈ, ਕਿਤੇ ਕੋਈ ਬੱਚੇ ਜਿਹੜੇ ਨੇ ਉਹ ਗੰਦ ਪਾਉਣ ਡਏ ਹੁੰਦੇ ਨੇ, ਅਤੇ ਹੋਰ ਕੰਮ ਉੱਤੇ ਇਹੀ ਚੱਲਦੇ ਨੇ। ਪਰ ਹੁਣ ਬਾਜੀ ਫੈਸਲਾ ਕੀਤਾ ਹੈ ਵੀ ਉਹਨਾਂ ਸਾਰਿਆਂ ਦਾ ਨਾਂ ਜਿਹੜਾ ਉਹ ਮਰੀਅਮ ਹੈਲਥ ਕਲੀਨਿਕ ਰੱਖ ਦੇਣਾ। ਬੱਲੇ ਬਈ ਬੱਲੇ, ਇਹਦਾ ਮਤਲਬ ਹੁਣ ਪਿੰਡਾਂ ਵਾਲਿਆਂ ਨੂੰ ਵੀ ਪਲਾਸਟਿਕ ਸਰਜਰੀ ਦਾ ਅਤੇ ਇੱਧਰ ਉੱਧਰ ਕੋਈ ਨਾ ਕੋਈ ਕੰਮ ਲੱਭਣਗੇ। ਅਤੇ ਜੇ ਮੇਰਾ ਮਤਲਬ ਹੈ ਕਿ ਪਿੰਡਾਂ ਵਾਲਿਆਂ ਨੂੰ ਇਹ ਕੰਮ ਲੱਭ ਗਿਆ ਅਤੇ ਫਿਰ ਤਾਂ ਬੱਲੇ ਬੱਲੇ ਹੋ ਜਾਏਗੀ। ਮੇਰਾ ਮਤਲਬ ਫਿਰ ਤਾਂ ਪਿੰਡਾਂ ਵਾਲਿਆਂ ਦੀਆਂ ਮੌਜਾਂ ਲੱਗ ਜਾਣਗੀਆਂ। ਹੁਣ ਵੇਖਦੇ ਹਾਂ ਕਿ ਬਾਜੀ ਨੇ ਸਿਰਫ ਨਾਂ ਹੀ ਰੱਖਣਾ ਉੱਥੇ ਆਪਣੇ ਵਾਲਾ, ਜਾਂ ਸਹੂਲਤਾਂ ਵੀ ਸਾਰੀਆਂ ਆਪਣੇ ਵਾਲੀਆਂ ਦੇਣੀਆਂ ਨੇ। ਇਹ ਹੁਣ ਬਾਅਦ 'ਚ ਪਤਾ ਲੱਗੇਗਾ। ਫਿਲਹਾਲ ਲੰਬੜਦਾਰ ਸਾਹਿਬ ਨੇ ਮੈਨੂੰ ਇਹ ਖਬਰ ਦਿੱਤੀ ਹੈ, ਔਰ ਸੂਤਰ ਵੀ ਜਿਹੜੇ ਨੇ ਨਾ, ਸੂਤਰਾਂ ਤੋਂ ਮਤਲਬ ਕਿ ਜ਼ਰਾਏ ਐਸੇ ਨੇ ਖਬਰ ਦੇ ਵੀ ਉਹ ਵੀ ਇਹਨਾਂ ਦੇ ਆਪਣੇ ਹਿਸਾਬੀ ਨੇ ਜਿਹੜੇ ਅਸੀਂ ਤੁਹਾਨੂੰ ਦੱਸਣ ਡਏ ਹਾਂ। ਉਹਨਾਂ ਇਹ ਖਬਰ ਦਿੱਤੀ ਹੈ ਕਿ ਜੀ ਇਹ ਬਾਜੀ ਮਰੀਅਮ ਦੇ ਨਾਂ ਦੇ ਉੱਤੇ ਹੁਣ ਜਿਹੜਾ ਕਲੀਨਿਕ ਦਾ ਨਾਂ ਰੱਖਿਆ ਜਾਣਾ। ਅਤੇ ਜਿਵੇਂ ਅੱਗੇ ਅੱਬਾ ਜੀ ਦੇ ਨਾਂ 'ਤੇ ਰੱਖ ਕੇ ਇਹਨਾਂ ਨੇ ਇਸ ਪਾਕਿਸਤਾਨ ਨੂੰ ਤਰੱਕੀ ਦਵਾ ਲਈ ਹੈ, ਉਵੇਂ ਹੁਣ ਬਾਜੀ ਦੇ ਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਚਾਚਾ ਜੀ ਤੇ ਲੈਟਰੀਨ ਦੇ ਵਿੱਚ ਵੀ ਜਿਹੜੀ ਨਾ ਆਪਣੀ ਤਸਵੀਰ ਲਵਾਈ ਫਿਰਦੇ ਸਨ। ਤੁਹਾਨੂੰ ਅੱਗੇ ਵੀ ਅਸੀਂ ਦੱਸਿਆ ਹੈ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਟੋਇਲਟ ਬਣਾਉਣ ਕਿਤੇ ਅਤੇ ਉੱਤੇ ਵੀ ਆਪਣੀ ਤਸਵੀਰ ਠੋਕ ਦਿੰਦੇ ਨੇ। ਅਤੇ ਬਸ ਇਸ ਟੱਬਰ ਦੇ ਇਹੀ ਸ਼ੌਕ ਨੇ, ਫੋਟੋ ਬੜੀ ਲਵਾਉਂਦੇ ਨੇ। ਦਿਲ ਕਰੇ ਤੇ ਹੁਣ ਉਹ ਇੱਕ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੀ MRI ਮਸ਼ੀਨ ਹੈ ਨਾ, ਉਹਦੇ ਅੰਦਰ ਕਿਤੇ ਆਪਣੀ ਫੋਟੋ ਲਵਾ ਦਿੱਤੀ। ਉਹ ਬੰਦਾ ਜੇ ਇਸ ਵੇਲੇ ਅੰਦਰ ਗਿਆ ਅਤੇ ਉਹਨੇ ਬਾਹਰ ਨਿਕਲ ਕੇ ਆਖਿਆ ਵੀ ਜੀ ਲੱਗਦਾ ਮੈਂ ਕੋਈ ਸ਼ੈ ਖਾ ਲਈ। ਉਹਨਾਂ ਕਿਹਾ ਕਿਉਂ? ਉਹਨਾਂ ਕਿਹਾ ਜਦੋਂ ਮੈਂ ਮਸ਼ੀਨ 'ਚ ਗਿਆ ਤਾਂ ਮੇਰੇ ਬੰਦੇ ਨੂੰ ਤਾਂ ਇਹੀ ਦੱਸਿਆ ਸੀ ਨਾ ਵੀ ਅੰਦਰ ਦਾ ਸਾਰਾ ਹਾਲ ਬਾਹਰ ਆ ਜਾਂਦਾ। ਅਤੇ ਉਹਨੂੰ ਲੱਗਾ ਵੀ ਉਹ ਜਿਹੜੀ MRI ਮਸ਼ੀਨ ਦੀ ਛੱਤ ਹੈ ਨਾ, ਉਹਦੇ 'ਚ ਉਹਦੇ ਪੇਟ ਸ਼ੇਟ ਦਾ ਅੰਦਰ ਦਾ ਹਾਲ ਨਜ਼ਰ ਆ ਰਿਹਾ। ਉਹਨਾਂ ਕਿਹਾ ਵੀ ਕਿਉਂ? ਉਹਨੇ ਕਿਹਾ ਜੀ ਮੈਨੂੰ ਇਹ ਨਹੀਂ ਪਤਾ ਵੀ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਮੇਰੇ ਪੇਟ 'ਚ ਕਿਸ ਤਰ੍ਹਾਂ ਚਲੇ ਗਏ ਨੇ, ਮਸ਼ੀਨ ਦੇ ਵਿੱਚ ਮੈਨੂੰ ਉਹ ਹੀ ਦਿਖਦੇ ਰਹੇ ਨੇ। ਬਸ ਲੱਗੇ ਤੁਰਦੇ ਆ, ਇਹ ਤਾਂ ਇਸ ਟੱਬਰ ਦਾ ਕੰਮ ਹੈ ਜੀ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਹਕੂਮਤ ਨੇ IMF ਦੇ ਨਾਲ ਨਵਾਂ ਮੁਆਹਦਾ ਜਿਹੜਾ ਨਾ ਉੱਤੇ ਸਾਈਨ ਕਰ ਦਿੱਤੇ ਨੇ। 2 ਸ਼ਰਤਾਂ ਨੇ ਵੱਡੀਆਂ। ਇੱਕ ਤਾਂ ਉਹਨਾਂ ਕਿਹਾ ਵੀ ਇਹ ਜਿਹੜੇ ਇਕਨੋਮਿਕ ਜ਼ੋਨ ਬਣਾਏ ਨਾ ਬੰਦ ਕਰੋ। ਜਿਹੜਾ SIFC ਦੇ ਅੰਡਰ ਆਖਿਆ ਸੀ ਵੀ ਅਸੀਂ ਇਨਵੈਸਟਮੈਂਟ ਲੈ ਕੇ ਆਉਣੀ ਹੈ ਅਤੇ ਇਕਨੋਮਿਕ ਜ਼ੋਨ ਬਣਾਉਣੇ ਆ, ਅਤੇ ਉੱਥੇ ਉਹਨਾਂ ਕਿਹਾ ਜੀ ਇਹਦੇ ਨਾਲ ਬੜਾ ਘਾਟਾ ਪੈਣਾ, ਇਹ ਐਵੇਂ ਤੁਸੀਂ ਨਵੀਂ ਫੁੱਲ ਝੜੀ ਨਾ ਛੱਡੋ, ਇਹਨੂੰ ਬੰਦ ਕਰ ਦਿਓ। ਹੁਣ ਉਹ ਬੰਦ ਹੋ ਗਏ ਅਤੇ ਫਿਰ ਆਪਣੇ ਵੱਡੇ ਚੌਧਰੀ ਸਾਹਿਬ ਕੀ ਕਰਨਗੇ? ਤਾਂ ਮੈਂ ਸੋਚਿਆ ਹੀ ਨਹੀਂ। ਉਹਨਾਂ SIFC ਬਣਾਈ ਸੀ। ਇੱਕ ਤਾਂ ਇਹ ਮੁਆਹਦਾ, ਦੂਜਾ ਕਿਸਾਨਾਂ ਨੂੰ ਲੰਮਿਆਂ ਪਾ ਦਿੱਤਾ। ਬਿਜਲੀ ਅਤੇ ਗੈਸ ਹੋਰ ਮਹਿੰਗੀ ਹੋ ਜਾਣੀ ਅਤੇ ਫਰਟੀਲਾਈਜ਼ਰ ਵੀ ਹੋਰ ਮਹਿੰਗਾ ਹੋ ਜਾਣਾ, ਅਤੇ ਕਿਸਾਨਾਂ ਨੂੰ ਅਗਰ ਛੋਟੀ ਮੋਟੀ ਘੁੰਮਰਾਤ ਬੀਜ ਅਤੇ ਸਪਰੇਅ ਅਤੇ ਉਹ ਵੀ ਮੁੱਕ ਜਾਣੀ। ਅਤੇ ਮਹਿੰਗਾਈ ਕਿਸਾਨਾਂ ਵਾਸਤੇ ਹੋਰ ਆ ਰਹੀ ਜੇ ਚੰਗੀ ਤਗੜੀ। ਅਤੇ ਤਗੜੇ ਹੋ ਜਾਓ ਕਿਸਾਨੋ। ਪਹਿਲਾਂ ਹੀ ਤੁਹਾਨੂੰ ਇਹ ਮਾਫੀਆ ਆਖਦੇ ਨੇ, ਕਣਕ ਤੁਹਾਡੇ ਕੋਲ ਪਹਿਲਾਂ ਨਹੀਂ ਖਰੀਦੀ, ਗੰਨੇ ਦੇ ਰੁਪਈਏ ਪਹਿਲਾਂ ਨਹੀਂ ਦਿੰਦੇ, ਅਤੇ ਤੁਸੀਂ ਵੀ ਅੱਲਾ ਦਾ ਨਾਂ ਲੈ ਕੇ ਇhtਜਾਜ ਨੂੰ ਨਾ ਨਿਕਲਿਓ। ਪਿਛਲੇ ਦਿਨੋਂ ਕਿਸੇ ਨੇ ਕਮੈਂਟ ਕੀਤਾ ਸੀ ਵੀ ਅਸੀਂ ਵਾਈ ਬੀਜੀ ਕਰਨੀ, ਇhtਜਾਜ ਅਸੀਂ ਕਿਹੜਾ ਕਰਨਾ। ਮੇਰੀ ਗੱਲ ਸੁਣੋ, ਮੈਂ ਕੋਈ ਨਿਊਯਾਰਕ 'ਤੇ ਨਹੀਂ ਜੰਮਿਆ। ਇਹਨਾਂ ਦਿਨਾਂ ਦੇ ਵਿੱਚ ਮੈਨੂੰ ਦੱਸੋ ਵੀ ਜਿਸ ਵੇਲੇ ਤੁਸੀਂ ਕਣਕ ਬੀਜ ਲਈ ਜਾਂ ਕਮਾਦ ਬੀਜ ਲਿਆ, ਤਾਂ ਉਸ ਤੋਂ ਬਾਅਦ ਜਿਹੜੇ ਮਹੀਨੇ ਨੇ ਉਹਨਾਂ 'ਚ ਤਾਂ ਨਿਕਲੋ ਨਾ, ਉੱਥੇ ਪੱਠੇ ਹੀ ਪਾਉਣੇ ਨੇ, ਤਾਂ ਇੱਕ ਜਾਣਾ ਪੱਠੇ ਪਾ ਲਏ, ਜਿਹੜੇ ਨਾਲ 4 ਜਣੇ। ਸਾਡੇ ਮਾਂ ਪਿਓ ਨੇ ਕਿਹੜਾ ਇੱਕ ਜੰਮਿਆ, ਇਹ ਕਿਹੜਾ ਚਾਈਨਾ ਜਿੱਥੇ ਇੱਕੋ ਹੀ ਬੱਚਾ ਜੰਮਿਆ। ਇੱਥੇ ਤਾਂ ਲਾਈਨਾਂ ਲੱਗੀਆਂ ਨੇ ਪਿੰਡਾਂ 'ਚ ਹਰ ਘਰ ਚੱਲਾ ਦੇ ਹੁਕਮ ਨਾਲ।
ਤੇ ਅਗਰ ਇੱਕ ਬੰਦਾ ਪੱਠੇ ਪਾ ਲੇ ਡੰਗਰਾਂ ਨੂੰ, ਤੇ ਦੂਜੇ ਸਾਰੇ ਇhtਜਾਜ ਤੇ ਆਓਗੇ ਤੇ ਜਾਨ ਛੁੱਟੇਗੀ, ਨਹੀਂ ਆਓਗੇ ਤੇ ਇੰਜ ਹੀ ਰੰਦਾ ਫਿਰੇਗਾ ਜਿਵੇਂ ਫਿਰ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ ਕਿ ਲਬਨਾਨ 'ਚ ਜਿਹੜੇ ਧਮਾਕੇ ਹੋਏ ਸਨ ਉਸ ਦੇ ਵਿੱਚ ਜ਼ਾਹਿਰ ਹੈ, ਚੇਤੇ ਕਰੋ ਕਿ ਉਹਦੇ ਵਿੱਚ ਉਹ ਵਾਕੀ ਟਾਕੀ ਤੇ ਪੇਜਰ ਸ਼ੇਜਰ ਫਟ ਗਏ ਸਨ, ਤੇ ਹੁਣ ਈਰਾਨ ਨੇ ਆਪਣੀਆਂ 에ਅਰਲਾਈਨਾਂ ਦੇ ਵਿੱਚ ਪਾਬੰਦੀ ਲਾ ਦਿੱਤੀ ਕਿ ਕੋਈ ਬੰਦਾ ਪੇਜਰ ਤੇ ਵਾਕੀ ਟਾਕੀ ਲੈ ਕੇ ਜਿਹੜਾ ਨਾ ਉਹ ਕਿਸੇ ਸੂਰਤ ਵੀ ਉਹਨਾਂ ਨੂੰ ਸਫ਼ਰ ਨਾ ਕਰੇ, ਜਹਾਜ਼ਾਂ ਦੇ ਵਿੱਚ ਸਫ਼ਰ ਨਾ ਕਰੇ ਇਹ ਚੀਜ਼ਾਂ ਲੈ ਕੇ, ਤਾਂ ਕਿ ਕਿਤੇ ਜਹਾਜ਼ ਦੇ ਵਿੱਚ ਫਟ ਨਾ ਜਾਵੇ ਸਾਰਾ ਮਾਮਲਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਟਾਟਾ ਸਾਹਿਬ ਜਿਹੜੇ ਨੇ ਉਹ ਵਫਾਤ ਪਾ ਗਏ ਨੇ, ਤੁਹਾਨੂੰ ਸਾਰਿਆਂ ਨੂੰ ਪਤਾ। ਅਤੇ ਉਹ ਜਿਸ ਵੇਲੇ ਉੱਥੇ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਵਫਾਤ ਹੋਈ ਹੈ ਉੱਥੇ ਹਿੰਦੁਸਤਾਨ ਦੇ ਵਿੱਚ, ਅਤੇ ਇੱਧਰੋਂ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਸੁਪੁੱਤਰ ਦਾ ਇੱਕ ਵੀਡੀਓ ਜਿਹੜੀ ਵਾਇਰਲ ਹੋਈ, ਉਹਨਾਂ ਆਖਿਆ ਜਿਸ ਵੇਲੇ ਇਤਫਾਕ ਫਾਊਂਡਰੀ ਸੀ ਨਾ 1970 'ਚ, ਉਸ ਵੇਲੇ ਟਾਟਾ ਬਿਰਲਾ ਦਾ ਤਾਂ ਕਿਤੇ ਨਾਂ ਹੀ ਨਹੀਂ ਸੀ ਹੈਗਾ। ਬੱਲੇ ਉਹ ਸ਼ੇਰ ਬੱਗਿਓ। ਸ਼ਹਿਬਾਜ਼ ਸ਼ਰੀਫ ਸਾਹਿਬ ਆਪ ਆਂਦੇ ਨੇ ਵੀ ਮੇਰਾ ਵਾਲਿਦ ਇੱਕ ਗਰੀਬ ਆਦਮੀ ਸੀ, ਅਤੇ ਮੁੰਡਾ ਆਂਦਾ ਵੀ 1970 ਦੇ ਵਿੱਚ ਟਾਟਾ ਬਿਰਲਾ ਦਾ ਨਾਂ ਸੀ, ਅਸੀਂ ਉਸ ਤੋਂ ਵੀ ਅੱਗੇ ਸਾਂ। ਵੀ ਬੱਲੇ ਬੱਲੇ ਬੱਲੇ, ਗੱਪ ਵੀ ਇਹੋ ਜਿਹੀ ਮਾਰਦੇ ਨੇ ਕਿ ਬੰਦਾ ਫੜ ਵੀ ਨਹੀਂ ਸਕਦਾ, ਐਡੀ ਲੰਮੀ ਚੌੜੀ ਗੱਪ ਮਾਰਦੇ ਨੇ। ਅੱਛਾ ਜੀ, ਬਿਲਾਵਲ ਜ਼ਰਦਾਰੀ ਸਾਹਿਬ ਨੇ ਨਵੀਂ ਗੱਲ ਛੱਡੀ, ਉਹਨਾਂ ਕਿਹਾ ਜੀ ਕਾਇਦੇ ਆਜ਼ਮ ਵੀ ਆਈਨੀ ਅਦਾਲਤ ਚਾਹੁੰਦੇ ਸਨ, ਪਾ ਦਿਓ ਹਰ ਸ਼ੈ ਕਾਇਦੇ ਆਜ਼ਮ 'ਤੇ ਪਾ ਦਿਓ। ਮੈਨੂੰ ਇਹ ਲੱਗਦਾ ਹੈ ਵੀ ਜਿੱਡੀਆਂ ਤੁਹਾਡੀਆਂ ਬੁਰੀਆਂ ਕਰਤੂਤਾਂ ਨੇ ਤੁਸੀਂ ਹਰ ਸ਼ੈ ਹੀ ਕਾਇਦੇ ਆਜ਼ਮ 'ਤੇ ਪਾ ਦੇਣੀ ਹੈ। ਮੈਨੂੰ ਲੱਗਦਾ ਜੋ ਕੁਛ ਜਿੰਨਾ ਮਾਲ ਪਾਣੀ ਤੁਸੀਂ ਖਾਧਾ, ਇੱਕ ਦਿਨ ਤੁਸੀਂ ਆਖਣਾ ਵੀ ਇੱਕ ਕਾਇਦੇ ਆਜ਼ਮ ਸਾਹਿਬ ਨੇ ਤੁਹਾਨੂੰ ਆਖਿਆ। ਅੜੇ ਲੋਕੀ ਚੁੱਕੀ ਆਉਂਦੇ ਨੇ, ਨੰਗੇ ਕਰੀ ਆਉਂਦੇ ਹੋ, ਕੁੱਟੀ ਆਉਂਦੇ ਹੋ, ਫੰਡ ਕੱਢੀ ਆਉਂਦੇ ਹੋ, ਪਾਕਿਸਤਾਨ 'ਚ ਪੈਸਾ ਲੁੱਟ ਬਾਹਰ ਮਨੀ ਲਾਂਡਰ ਕਰੀ ਆਉਂਦੇ ਹੋ। ਮੇਰਾ ਖਿਆਲ ਹੈ ਹਰ ਸ਼ੈ ਹੀ ਤੁਹਾਨੂੰ ਕਾਇਦੇ ਆਜ਼ਮ ਨੇ ਆਖੀ ਸੀ। ਬਾਹਰ ਉਹਨਾਂ ਕਿਹਾ ਜੀ ਆਈਨੀ ਅਦਾਲਤ ਬਣਾਉਣ ਦਾ ਕਾਇਦੇ ਆਜ਼ਮ ਸਾਹਿਬ ਨੇ ਆਖਿਆ ਸੀ, ਅਤੇ ਉਹਨਾਂ ਦੇ ਫਰਮਾਨ ਦੇ ਉੱਤੇ ਹੀ ਅਸੀਂ ਆਈਨੀ ਅਦਾਲਤ ਬਣਾਉਣ ਡਏ, ਵਰਨਾ ਅਸੀਂ ਕੋਈ ਨਹੀਂ ਸੀ ਬਣਾਉਣੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਸਲਾ ਸ਼ਰਾਬ ਬਰਾਮਦਗੀ ਕੇਸ ਦੇ ਵਿੱਚ ਗੰਡਾਪੁਰ ਸਾਹਿਬ ਦੇ ਨਾਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਫਿਰ ਜਾਰੀ ਕਰ ਦਿੱਤੇ ਨੇ, ਅਤੇ ਉਸ ਤੋਂ ਬਾਅਦ ਸ਼ਹਿਜ਼ਾਦਾ ਗਸਤਾਸਬ ਸਾਹਿਬ ਜਿਹੜੇ ਨੇ MNA ਨੇ ਜਿਹੜੇ ਮਾਨਸੇਰਾ ਤੋਂ, ਜਿਨ੍ਹਾਂ ਨੇ ਨਵਾਜ਼ ਸ਼ਰੀਫ ਨੂੰ ਹਰਾਇਆ, ਉਹਨਾਂ ਇਨਕਸ਼ਾਫਾਤ ਕੀਤੇ ਨੇ ਕਿ ਜੀ ਮੈਨੂੰ ਜਿਹੜਾ ਨਾ ਅਰਬ ਤੋਂ ਵੀ ਬਹੁਤੇ ਰੁਪਈਏ ਆਫਰ ਕਰ ਦਿੱਤੇ ਨੇ ਵੀ ਵੋਟ ਵੇਚ ਦੇ। ਉਹਨਾਂ ਕਿਹਾ ਮੈਨੂੰ ਆਵਾਮ ਨੇ ਜਿਸ ਤਰ੍ਹਾਂ ਵੋਟ ਦਿੱਤਾ ਔਰ ਨਵਾਜ਼ ਸ਼ਰੀਫ ਨੂੰ ਉੱਥੋਂ ਹਰਾਇਆ ਔਰ ਮੈਨੂੰ ਜਿਤਾਇਆ, ਮੈਂ ਇਮਰਾਨ ਖਾਨ ਦੇ ਨਾਲ ਖਲੋਤਾ, ਮੈਂ ਕਿਸੇ ਸੂਰਤ ਵੋਟ ਨਹੀਂ ਵੇਚਾਂਗਾ, ਔਰ ਮੈਨੂੰ ਜਿਹੜੀ ਇੱਜ਼ਤ ਦਿੱਤੀ ਆਵਾਮ ਨੇ ਮੈਂ ਉਹਨੂੰ ਨਹੀਂ ਭੁੱਲਾਂਗਾ, ਅਤੇ ਮੈਂ ਵੋਟ ਨਹੀਂ ਵੇਚਣਾ, ਜੋ ਇਹ ਮਰਜ਼ੀ ਕਰ ਲੈਣ। ਬੜੀ ਸੋਹਣੀ ਸੁਥਰੀ ਅਤੇ ਚੰਗੀ ਗੱਲ ਹੈ। ਅੱਛਾ ਜੀ, ਇੱਕ ਹੋਰ ਸਾਡੇ ਕੋਲ ਖਬਰ ਆਈ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੀ ਇੱਕ ਸੈਨੇਟਰ ਸਾਹਿਬ ਆ ਜਿਹੜੇ ਮੁਲਕ ਤੋਂ ਬਾਹਰ ਸਨ, ਉਹ ਵਾਪਸ ਆ ਗਏ ਨੇ। ਆਉਣਾ ਨਹੀਂ ਸੀ ਚਾਹੀਦਾ, ਮਨਾ ਕੀਤਾ ਉਹਨਾਂ ਨੂੰ ਅੱਜ ਕੱਲ੍ਹ। ਇਹ ਹੁਣ ਪਤਾ ਨਹੀਂ ਖਬਰ ਸੱਚੀ ਹੈ ਕਿ ਨਹੀਂ, ਅਸੀਂ ਜ਼ਰਾ ਬੜਾ ਕੰਨ ਲਾ ਕੇ ਅਤੇ ਧਿਆਨ ਲਾ ਕੇ ਸੁਣ ਰਹੇ ਹਾਂ। ਲੰਬੜਦਾਰ ਸਾਹਿਬ ਨੂੰ ਮੈਂ ਆਖਿਆ ਵੀ ਮੈਨੂੰ ਜ਼ਰਾ ਪਤਾ ਕਰਕੇ ਦੱਸੋ ਕਿ ਇਹ ਕਿਸ ਤਰ੍ਹਾਂ ਹੋਇਆ। ਲੰਬੜਦਾਰ ਸਾਹਿਬ ਵੀ ਪਤਾ ਕਰਨ ਡਏ ਨੇ, ਅਜੇ ਤੱਕ ਉਹਨਾਂ ਨੂੰ ਪਤਾ ਲੱਗਾ ਨਹੀਂ ਪੂਰੀ ਗੱਲ ਦਾ। ਜਿਸ ਵੇਲੇ ਲੱਗਾ ਮੈਨੂੰ ਦੱਸਣਗੇ। ਪਾਕਿਸਤਾਨ ਦੇ ਵਿੱਚ ਪੂਰੇ ਆਪਣੇ ਸਾਰਿਆਂ ਸੂਤਰਾਂ ਨੂੰ ਉਹਨਾਂ ਨੇ ਆਖ ਦਿੱਤਾ ਹੈ ਵੀ ਬਈ ਪਤਾ ਕਰੋ ਇਹ ਕਿਉਂ ਆਈ ਹੈ ਬੀਬੀ, ਅਤੇ ਕਿੰਨੇ ਇਹਨੂੰ ਸੱਦਿਆ, ਅਤੇ ਇਹਦੇ ਅੱਗੋਂ ਜਿਹੜੇ ਨੇ ਕੰਮ ਕੀ ਨੇ। ਬਹਰਹਾਲ ਜਦੋਂ ਸਾਨੂੰ ਪੂਰੀ ਗੱਲ ਪਤਾ ਲੱਗੀ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਬਸ਼ਾਰਤ ਰਾਜਾ ਬੜੇ ਤਗੜੇ ਰਿਪੋਰਟਰ ਨੇ ਇਸਲਾਮਾਬਾਦ ਦੇ ਵਿੱਚ, ਕੋਰਟ ਰਿਪੋਰਟਰ। ਇਹਨਾਂ ਖਬਰ ਦਿੱਤੀ ਹੈ ਕਿ ਜਿਸ ਵੇਲੇ ਕਾਜ਼ੀ ਸਾਹਿਬ ਚੀਫ ਜਸਟਿਸ ਬਣੇ ਅਤੇ ਲੈਫਟਨੈਂਟ ਜਨਰਲ ਰਿਟਾਇਰਡ ਨਦੀਮ ਅੰਜਮ ਜਿਹੜੇ DG ISI ਸਨ ਸਾਬਕਾ, ਅਤੇ ਹੁਣੇ ਹੀ ਰਿਟਾਇਰ ਹੋਏ ਨੇ 30 ਤਾਰੀਖ ਨੂੰ, ਉਹਨਾਂ ਆਖਿਆ ਜੀ ਉਹ ਇਹਨਾਂ ਦੇ ਘਰ ਗਏ ਸਨ ਮਿਲਣ, ਅਤੇ ਨਾਲ ਭਰਜਾਈ ਨੂੰ ਵੀ ਲੈ ਕੇ ਗਏ ਸਨ। ਮਤਲਬ ਨਦੀਮ ਸਾਹਿਬ ਦੀ ਘਰ ਵਾਲੀ ਵੀ ਨਾਲ ਗਈ ਸੀ, ਅਤੇ ਭਾਬੀ ਨੂੰ ਨਾਲ ਲੈ ਕੇ ਬਿਮਾ ਫੈਮਿਲੀ ਇਹਨਾਂ ਨਾਲ ਮਿਲੇ ਸਨ। ਅਤੇ ਕਾਜ਼ੀ ਸਾਹਿਬ ਜਵਾਬ ਦੇਣ ਫਿਰ ਵੀ ਉੱਥੋਂ ਉਹਨਾਂ ਨੇ ਮਾਮਲਾ ਜਿਹੜੇ ਨਦੀਮ ਸਾਹਿਬ ਨਾਲ ਫਿੱਟ ਕੀਤੇ, ਅਤੇ ਫਿਰ ਇਹ ਸਾਰੇ ਕੰਮ ਜਿਹੜੇ ਉਹਨਾਂ ਨੇ ਕੀਤੇ। ਔਰ ਉਹਨਾਂ ਦੇ ਮੁਤਾਬਕ ਅਸਦ ਤੂਰ ਸਾਹਿਬ ਦਾ ਵੀ ਇਹੀ ਕਹਿਣਾ ਔਰ ਬਸ਼ਾਰਤ ਸਾਹਿਬ ਦਾ ਵੀ ਇਹੀ ਕਹਿਣਾ ਵੀ ਇਹ ਨਦੀਮ ਸਾਹਿਬ ਇਹਨਾਂ ਨੂੰ ਜਿਹੜੇ ਐਕਸਟੈਂਸ਼ਨ ਦਿਵਾਉਣਾ ਚਾਹੁੰਦੇ ਸਨ, ਜਨਰਲ ਨਦੀਮ ਸਾਹਿਬ, ਉਹ ਚਲੇ ਗਏ ਨੇ, ਅਤੇ ਹੁਣ ਇਹਨਾਂ ਦੀ ਐਕਸਟੈਂਸ਼ਨ ਸ਼ਾਇਦ ਖਟਾਈ 'ਚ ਪੈ ਜਾਏ। ਵੇਖ ਲੈਂਦੇ ਜੀ ਕੀ ਬਣਦਾ, ਇਹ ਤਾਂ ਹੁਣ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇੰਜ ਹੋਇਆ ਕਿ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਰਾਵਲਪਿੰਡੀ ਜੁਡੀਸ਼ਲ ਕੰਪਲੈਕਸ ਦੇ ਵਿੱਚ ਮੈਦਾਨੇ ਜੰਗ ਬਣ ਗਿਆ। ਉਹ WW ਜਿਹੜੀ ਉਹ ਤੁਹਾਨੂੰ ਪਤਾ ਨਾ WWE ਕਿ ਪਤਾ ਨਹੀਂ ਕਿਹੜੀ ਹੁੰਦੀ ਹੈ, ਉਹ ਵਰਲਡ ਰੈਸਲਿੰਗ ਜਿਹੜੀ ਹੈ, ਉੱਥੇ ਜਨਾਬ ਵਰਲਡ ਰੈਸਲਿੰਗ ਫੈਡਰੇਸ਼ਨ ਹੀ ਬਣ ਗਿਆ। ਉੱਥੇ ਟਨ ਦੀ ਘੰਟੀ ਵੱਜੀ ਅਤੇ ਵਕੀਲਾਂ ਨੇ ਮਾਰ ਪਿੰਜ ਪੁਲਿਸ ਵਾਲਿਆਂ ਦੀ ਤਬਾਹੀ ਕੱਢ ਦਿੱਤੀ। ਇਹ ਹੁਣ ਮੇਰੀ ਸਮਝ ਤੋਂ ਵੀ ਬਾਹਰ ਹੈ ਵੀ ਇੰਨਾ ਕਿਉਂ ਮਾਰਿਆ ਪੁਲਿਸ ਵਾਲਿਆਂ ਨੂੰ, ਉੱਥੇ ਹੋ ਕੀ ਗਿਆ ਸੀ। ਬਹਰਹਾਲ ਚੰਗੀ ਤਬਾਹੀ ਕੱਢੀ ਪੁਲਿਸ ਵਾਲਿਆਂ ਦੀ ਉਹਨਾਂ ਨੇ। ਇਹ ਵੀਡੀਓ ਅਸੀਂ ਤੁਹਾਨੂੰ ਵਿਖਾਉਣ ਡਏ, ਅਤੇ ਚੰਗੀ ਰੀਝ ਨਾਲ ਉਹਨਾਂ ਨੇ ਫੈਂਟਾ ਲਾਇਆ। ਹੁਣ ਰੌਲਾ ਇਹ ਹੈ ਵੀ ਪੁਲਿਸ ਵਾਲਿਆਂ ਜੋ ਕੁਝ ਕਰ ਲਿਆ ਚੌਧਰੀ ਦੇ ਕਹਿਣ 'ਤੇ, ਉਹਨਾਂ ਨੂੰ ਵੀ ਖੂਨ ਲੱਗ ਗਿਆ ਮੂੰਹ ਨੂੰ। ਉਹ ਵੀ ਹਰ ਬੰਦੇ ਨੂੰ ਹੀ ਹੱਥ ਪਾਈ ਫਿਰਦੇ ਨੇ, ਅਤੇ ਇਹ ਵੀ ਨਹੀਂ ਵੇਖਦੇ ਵੀ ਹੱਥ ਕਿੱਥੇ ਪੈ ਗਿਆ। ਤਾਂ ਫਿਰ ਕਿਤੇ ਹੱਥ ਭੈੜੇ ਥਾਂ ਪੈ ਜਾਏ, ਅਤੇ ਫਿਰ ਅਗਲਾ ਬੰਦਾ ਜਿਹੜਾ ਉਹ ਇੱਕ ਵਾਰੀ ਆਪਣੇ ਆਪ ਨੂੰ ਛਡਾਉਂਦਾ ਹੈ, ਅਤੇ ਉਸ ਤੋਂ ਬਾਅਦ ਤਾਂ ਫਿਰ ਫਾਂਡਾ ਫੇਰਦਾ।
ਤੇ ਉਹ ਹੁਣ ਮੁਸੀਬਤ ਪੁਲਿਸ ਵਾਲਿਆਂ ਨੇ ਬਣੀ ਵੀ ਲਾਗੇ ਖਲੋਤੇ ਬੰਦੇ ਛਡਾਉਂਦੇ ਵੀ ਨਹੀਂ ਜੋ ਜ਼ੁਲਮ ਇਹਨਾਂ ਕਰ ਛੱਡਿਆ। ਬਹਰਹਾਲ ਇੰਜ ਮਾਰ ਕੁੱਟ ਅਦਾਲਤੀ ਇਲਾਕੇ 'ਚ ਨਹੀਂ ਕਰਨੀ ਚਾਹੀਦੀ, ਮਾੜੀ ਗੱਲ ਹੈ। ਇੱਕ ਦੂਜੇ ਨਾਲ ਗੱਲਬਾਤ ਨਾਲ ਹੀ ਮਾਮਲਾ ਨਿਬੇੜ ਲਓ। ਪਹਿਲੇ ਬਹਾਵਲ ਨਗਰ ਦੇ ਵਿੱਚ ਕੀ ਹੋਇਆ ਸੀ ਤੁਹਾਨੂੰ ਪਤਾ ਹੀ ਹੈ। ਤੇ ਹੁਣ ਫਿਰ ਅੱਜ ਪਿੰਡੀ 'ਚ ਜੋ ਹੋਇਆ ਟਨ ਕਰਕੇ ਉੱਥੇ ਜਨਾਬ ਵਾਲਾ ਜਿਹੜੀ ਰੈਸਲਿੰਗ ਸ਼ੁਰੂ ਹੋਈ, ਇਹ ਮਾੜੀ ਗੱਲ ਹੈ, ਇਹ ਚੰਗੀ ਗੱਲ ਨਹੀਂ ਹੈ। ਅੱਛਾ ਜੀ, ਪਰਵੇਜ਼ ਖਟਕ ਸਾਹਿਬ ਦਾ ਇੰਤਕਾਲ, ਨਹੀਂ ਅੱਲਾ ਦਾ ਸ਼ੁਕਰ ਹੈ ਹੋਇਆ ਨਹੀਂ, ਅੱਲਾ ਉਹਨਾਂ ਨੂੰ ਲੰਮੀ ਜ਼ਿੰਦਗੀ ਦੇਵੇ। ਉਹਨਾਂ ਦੇ ਕਿਸੇ ਨੇ ਇੰਤਕਾਲ ਦੇ ਬਾਰੇ ਝੂਠੀ ਖਬਰ ਸ਼ਾਇਆ ਕਰ ਦਿੱਤੀ ਤੇ ਉਹਨਾਂ ਨੇ ਫਿਰ ਵੀਡੀਓ ਮੈਸੇਜ ਜਾਰੀ ਕੀਤਾ ਵੀ ਮੈਂ ਮਰਿਆ ਨਹੀਂ, ਮੈਂ ਜਿਉਂਦਾ ਹਾਂ, ਮੈਂ ਹੈਗਾ ਅਜੇ, ਮੈਂ ਅਜੇ ਨਹੀਂ ਮਰਿਆ। ਉਹਨਾਂ ਨੇ ਗੱਲ ਦੱਸੀ, ਚਲੋ ਚੰਗਾ ਹੈ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ। ਵੇਖੋ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਅੱਗੋਂ ਖਾਨਦਾਨ ਹੈ ਪੂਰਾ, ਕਿਸੇ ਦੀ ਜ਼ਿੰਦਗੀ ਦੀ ਦੁਆ ਹੀ ਮੰਗਣੀ ਚਾਹੀਦੀ ਹੈ, ਸਿਹਤ ਦੀ ਵੀ ਦੁਆ ਮੰਗਣੀ ਚਾਹੀਦੀ, ਭਾਵੇਂ ਸਿਆਸੀ ਮੁਖਾਲਫ ਹੋਵੇ। ਤੇ ਇੰਜ ਨਾ ਕਰੋ, ਖਟਕ ਸਾਹਿਬ ਦੀ ਮੌਤ ਦੀਆਂ ਖਬਰਾਂ ਝੂਠੀਆਂ ਨਾ ਦਿਓ, ਕੁਝ ਹਯਾ ਨੂੰ ਹੱਥ ਮਾਰੋ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਦੇਣੀ ਹੈ ਉਹ ਇਹ ਹੈ ਕਿ ਕੱਲ੍ਹ IG ਇਸਲਾਮਾਬਾਦ ਨੇ ਸਹਾਫੀਆਂ ਦੇ ਕੋਲੋਂ, ਕ੍ਰਾਈਮ ਰਿਪੋਰਟਰ ਜਿਹੜੇ ਨੇ ਇਸਲਾਮਾਬਾਦ ਦੇ, ਉਹਨਾਂ ਦੇ ਕੋਲੋਂ ਕੱਲ੍ਹ ਪਹਿਲਾਂ IG ਇਸਲਾਮਾਬਾਦ ਨੇ ਹਲਫ ਲਿਆ ਕ੍ਰਾਈਮ ਰਿਪੋਰਟਰਾਂ ਕੋਲੋਂ, ਤੇ ਅੱਜ ਉੱਥੇ ਮੋਹਸਿਨ ਨਕਵੀ ਸਾਹਿਬ ਨੇ ਉਹਨਾਂ ਕੋਲ ਹਲਫ ਲਿਆ। ਹੁਣ ਹਲਫ ਤਾਂ ਇੱਕੋ ਵਾਰੀ ਹੁੰਦਾ ਬੰਦੇ ਦਾ, ਦੋ ਵਾਰੀ ਤਾਂ ਨਹੀਂ ਹੁੰਦਾ। ਮਤਲਬ ਇਸ ਮੁਲਕ ਦੇ ਵਿੱਚ ਹਰ ਸ਼ਹਿ ਦੇ ਵਿੱਚ ਦੋ ਨੰਬਰੀ ਹੈ, ਹਲਫ ਦੇ ਵਿੱਚ ਵੀ ਦੋ ਨੰਬਰੀ ਹੈ। ਦੱਸੋ ਫਿਰ ਇਸ ਹਲਫ ਦੀ ਕੀ ਪਾਸਦਾਰੀ ਹੋਣੀ ਜਿਹੜੀ ਬਾਰ-ਬਾਰ ਲਿਆ ਜਾ ਰਹੀ। ਬਹਰਹਾਲ ਮੁਖਤਸਰ ਇਹ ਹੈ ਕਿ ਉਹਨਾਂ ਕੋਲੋਂ ਪਹਿਲਾਂ IG ਨੇ ਹਲਫ ਲਿਆ ਤੇ ਹੁਣ ਮੋਹਸਿਨ ਨਕਵੀ ਸਾਹਿਬ ਨੇ, ਮੇਰੇ ਖਿਆਲ ਮੋਹਸਿਨ ਨਕਵੀ ਸਾਹਿਬ ਨੂੰ ਗੁੱਸਾ ਲੱਗ ਗਿਆ ਵੀ ਮੈਂ ਕਿਉਂ ਨਹੀਂ ਲਿਆ ਹਲਫ। ਉਹਨਾਂ ਕਿਹਾ ਮੈਂ ਵੀ ਲੈਣਾ। ਹੁਣ ਅੱਗੋਂ ਤੁਸੀਂ ਕ੍ਰਾਈਮ ਰਿਪੋਰਟਰ ਭਾਈ ਕਿੱਡੇ ਕੁ ਮਜਬੂਰ ਹੋਣਗੇ ਵੀ ਜਿਹਨਾਂ ਨੂੰ ਹਲਫ ਦੂਸਰੀ ਵਾਰੀ ਪੜ੍ਹਨਾ ਪੈ ਗਿਆ, ਉਹ ਕੀ ਰਿਪੋਰਟ ਕਰਨਗੇ? ਕੌਣ ਉਹਨਾਂ ਨੂੰ ਰਿਪੋਰਟਿੰਗ ਕਰਨ ਦੇਗਾ, ਕਿੰਨੀ ਕਰਨ ਦੇਗਾ, ਉਹ ਤੁਸੀਂ ਆਪ ਹਿਸਾਬ ਲਾ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਦੇਣੀ ਹੈ ਵੀ ਗ੍ਰਾਂਟਾਂ ਵੱਡੀਆਂ ਜਿਹੜੀਆਂ PDM ਤੇ ਇਤਿਹਾਦੀਆਂ ਨੇ ਪਾਕਿਸਤਾਨ ਬਾਰ ਕੌਂਸਲ ਨੂੰ ਸਾਲ ਦਾ 50 ਕਰੋੜ 60 ਕਰੋੜ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਇਸ ਵੇਲੇ। 50 60 ਕਰੋੜ ਪਾਕਿਸਤਾਨ ਬਾਰ ਕੌਂਸਲ ਨੂੰ ਜਨਾਬ ਗ੍ਰਾਂਟਾਂ ਆ ਰਹੀਆਂ ਨੇ, ਉਹਦੇ ਪੇਪਰ ਆ ਰਹੇ ਨੇ ਸਾਹਮਣੇ। ਮਤਲਬ ਹਰ ਸ਼ੈ ਵਿਕੀ ਜਾ ਰਹੀ ਹੈ ਤੇ ਹਰ ਸ਼ੈ ਖਰੀਦੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ, ਤਬਾਹੀ ਕਰ ਦਿੱਤੀ ਹੈ। ਅੱਛਾ ਜੀ, ਡਾਕਟਰ ਆਰਿਫ ਅਲਵੀ ਸਾਹਿਬ ਨੇ ਦੋ ਮਾਇਸ਼ਤਾਂ ਜਿਹੜੀਆਂ ਨੇ, ਦੋ ਇਕੋਨਮੀਜ਼ ਨੇ, ਉਹਨਾਂ ਨੂੰ ਕੰਪੇਅਰ ਕੀਤਾ। ਉਹਨਾਂ ਦੱਸਿਆ ਵੀ ਇੰਡੋਨੇਸ਼ੀਆ ਦੇ ਵਿੱਚ ਜਿਹੜੀ ਫੌਜ ਸੀ ਉਹਨਾਂ ਨੇ 1990 ਦੀ ਦਹਾਈ ਦੇ ਆਖਰ 'ਤੇ ਰਜ਼ਾਕਾਰਾਨਾ ਤੌਰ 'ਤੇ ਆਪਣੇ ਆਪ ਨੂੰ ਹਕੂਮਤੀ ਮਾਮਲਾਤ ਤੋਂ ਪਰੇ ਕਰ ਲਿਆ। ਜਿੰਨੇ ਫੌਜੀ ਅਫਸਰਾਨ ਸਨ ਉਹਨਾਂ ਨੂੰ ਸਿਵਲੀਅਨ ਅਦਾਰਿਆਂ ਤੋਂ ਵਾਪਸ ਸੱਦ ਲਿਆ ਤੇ ਫੌਜ ਨੂੰ ਸਿਰਫ ਦਫਾ ਦੇ ਤੱਕ ਮਹਿਦੂਦ ਕਰ ਦਿੱਤਾ ਤੇ ਉਹ ਤਰੱਕੀ ਕੀਤਾ ਤੇ ਉਹ ਫਿਰ ਇੰਡੋਨੇਸ਼ੀਆ ਕਿੱਥੋਂ ਦਾ ਕਿੱਥੇ ਅਪੜਿਆ। ਦੂਜੇ ਪਾਸੇ ਉਹਨਾਂ ਆਖਿਆ ਵੀ ਮਿਸਰ ਦੇ ਵਿੱਚ ਹਟ ਕੇ ਫੌਜ ਜਿਹੜੀ ਉਹ ਹਕੂਮਤ ਦੇ ਵਿੱਚ ਤੇ ਇਕੋਨਮੀ ਨੂੰ ਸੰਭਾਲਣ ਤੇ ਹਕੂਮਤ ਸੰਭਾਲਣ ਤੇ ਮਾਰਸ਼ਲਾਂ ਤੇ ਉੱਥੇ ਆਉਂਦੀ ਰਹੀ। ਉਹਨਾਂ ਕਿਹਾ ਹੁਣ ਤੁਸੀਂ ਦੋਵੇਂ ਜਿਹੜੇ ਮੁਲਕ ਨੇ ਉਹਨਾਂ ਦੀ ਹਾਲਤ ਵੇਖ ਲਓ। ਮਿਸਰ ਅੱਜ ਵੀ ਕੰਗਾਲ ਹੈ ਤੇ ਮੰਗਦਾ ਫਿਰਦਾ, ਇੰਨੇ ਸਾਰੇ ਜਿਹੜੇ ਉਹਨਾਂ ਦੇ ਕੋਲ ਸਾਰੇ ਅੱਲਾ ਨੇ ਵਸਾਇਲ ਦਿੱਤੇ ਨੇ ਉਸ ਦੇ ਬਾਵਜੂਦ। ਤੇ ਇੰਡੋਨੇਸ਼ੀਆ ਕਿੱਥੋਂ ਦਾ ਕਿੱਥੇ ਨਿਕਲ ਗਿਆ। ਉਹਨਾਂ ਕਿਹਾ ਹੁਣ ਪਾਕਿਸਤਾਨ ਨੂੰ ਫੈਸਲਾ ਕਰਨਾ ਵੀ ਪਾਕਿਸਤਾਨ ਕੀ ਕਰਨਾ ਚਾਹੁੰਦਾ। ਖਬਰਾਂ ਹੋਰ ਵੀ ਸਨ, ਲੇਕਿਨ ਅੱਜ ਕੱਲ੍ਹ ਮੈਂ ਕੋਸ਼ਿਸ਼ ਕਰਨ ਡਿਆ ਵੀ ਇਸ ਵੀਲੌਗ ਨੂੰ ਥੋੜ੍ਹਾ ਜਿਹਾ ਨਿੱਕਾ ਕਰੀਏ, ਕੋਈ 15 ਮਿੰਟਾਂ ਦੇ ਲਾਗੇ ਕਰੀਏ। ਇਸ ਲਈ ਇੱਥੇ ਗੱਲ ਮੁਕਾਉਣੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।